ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਬੇਕਰਸਫੀਲਡ, ਫਰੈਜ਼ਨੋ ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਜੋ ਇਨਵੈਸਟੀਗੇਟ ਕਰ ਰਹੇ ਆ ਯੂਟਿਲਿਟੀ ਕੰਪਨੀ ਨੂੰ ਕਿ ਕਿਸ ਤਰ੍ਹਾਂ ਪੈਲੀਸੇਡਸ ਵਾਲੀ ਅੱਗ ਲੱਗੀ ਸੀ। ਉਹਨਾਂ ਨੇ ਇਹ ਕਿਹਾ ਵੀ ਛੋਟੀ ਜਿਹੀ ਸਮਾਲ ਬਲੇਜ਼ ਸੀਗੀ, ਜੇ ਤੋਂ ਉਸ ਦਿਨ ਪਹਿਲਾਂ ਇਹ ਫਾਇਰ ਫਾਈਟਰ ਨੇ ਬੁਝਾ ਦਿੱਤੀ ਸੀ। ਬਾਅਦ ਦੇ ਵਿੱਚ ਫਿਰ ਇਹ ਰੀਇਗਨਾਈਟ ਹੋ ਗਈ ਹੈਗੀ ਆ। ਇਹ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਿਹਾ ਹੈਗਾ। ਬਾਅਦ ਦੇ ਵਿੱਚ ਜਦੋਂ ਇਹ ਅੱਗ ਨੈਚੁਰਲੀ ਉਦੋਂ ਸੈਂਟਾ ਵਿੰਡਸ ਬਹੁਤ ਤੇਜ਼ ਚੱਲੀਆਂ, ਜਿਹਦੇ ਨਾਲ ਹੁਣ ਤੱਕ 60 ਸਕੁਅਰ ਮਾਈਲ ਜੋ ਆ 155 ਸਕੁਅਰ ਕਿਲੋਮੀਟਰ ਆਪਾਂ ਕਹਿ ਸਕਦੇ ਹਾਂ, ਪੈਸੀਫਿਕ ਪੈਲੀਸੇਡਸ ਤੇ ਅਲਟਾਰੀਨਾ ਏਰੀਆ ਦੀ ਜਿਹੜੀ ਨੇਬਰਹੁੱਡ ਆ ਉਹਨੂੰ ਆਪਣੀ ਲਪੇਟ 'ਚ ਲੈ ਲਿਆ, ਜਿਹਦੇ ਨਾਲ ਹੁਣ ਤੱਕ 29 ਲੋਕ ਮਾਰੇ ਜਾ ਚੁੱਕੇ ਆ ਤੇ $250 ਬਿਲੀਅਨ ਦਾ ਜਿਹੜਾ ਨੁਕਸਾਨ ਹੋਊਗਾ ਇਸ ਅੱਗ ਦੇ ਨਾਲ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਲੀਸੇਡ ਫਾਇਰ ਦੇ ਨਾਲ ਘਰ ਸੜ ਕੇ ਸਵਾਹ ਹੋ ਗਏ। 1991 ਚ ਓਕਲੈਂਡ ਹਿਲਸ 'ਚ ਅੱਗ ਲੱਗੀ ਸੀ, ਜਦੋਂ 25 ਜਾਣਿਆਂ ਦੀ ਮੌਤ ਹੋ ਗਈ ਸੀ ਉਸ ਟਾਈਮ ਦੇ ਉੱਤੇ, ਤੇ ਕਾਫੀ ਘਰਾਂ ਨੂੰ ਜੋ ਅੱਗ ਲੱਗੀ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੀਅਰਿੰਗਸ ਚੱਲ ਰਹੀਆਂ। ਕੈਸ਼ ਪਟੇਲ FBI ਦੀ ਹੀਅਰਿੰਗ ਦੇ ਲਈ, ਤੁਲਸੀ ਗਾਬਰਟ ਜਿਹੜੀ ਆ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਉਸ ਦੇ ਲਈ ਹੁਣ ਕਹਿੰਦੇ ਵੀ FBI ਦੇ ਏਜੰਟਸ ਦੀ ਉਹ ਲਿਸਟ ਬਣਾਈ ਜਾ ਰਹੀ ਹੈ। ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦੀ ਰਿਲੇਟਿਡ ਇਨਕੁਆਇਰੀਜ਼ ਦੇ ਵਿੱਚ ਸ਼ਾਮਲ ਸੀਗੇ, ਤੇ ਕਹਿੰਦੇ ਵੀ ਉਹਨਾਂ ਦੀ ਸਕਰੂਟਨੀ ਕੀਤੀ ਜਾਊਗੀ। ਇੱਥੋਂ ਤੱਕ ਵੀ ਚਰਚਾ ਜਿਹੜੀ ਉਹ ਚੱਲੀ ਆ ਵੀ ਉਹਨਾਂ ਨੂੰ ਆਈਦਰ ਕਈ ਤਾਂ ਕਹਿੰਦੇ ਵੀ ਉਹ ਪਹਿਲਾਂ ਸ਼ਾਇਦ ਰਿਜ਼ਾਈਨ ਕਰ ਜਾਣ, ਕਈ ਨਹੀਂ ਤਾਂ ਕਹਿੰਦੇ ਵੀ ਉਹਨਾਂ ਨੂੰ ਫਾਇਰ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। ਇਹ ਕਹਿੰਦੇ ਵੀ ਇਹ ਉਦੋਂ ਆਇਆ ਕੈਸ਼ ਪਟੇਲ ਜਿਹੜੇ ਇਸ ਟਾਈਮ FBI ਨੂੰ ਡਾਇਰੈਕਟ ਕਰਨ ਦੇ ਲਈ, ਲੀਡ ਕਰਨ ਦੇ ਲਈ ਇਸ ਟਾਈਮ ਕਾਂਗਰਸ ਦੇ ਮੋਹਰੇ ਪੇਸ਼ ਹੋ ਰਹੇ ਆ। ਤੇ ਕਹਿੰਦੇ ਵੀ ਉੱਦਾਂ ਉਹਨਾਂ ਨੇ ਤਾਂ ਇਹ ਕਿਹਾ ਵੀ ਦੇ ਵਿਲ ਨਾਟ ਕੈਰੀ ਆਊਟ ਏ ਕੈਂਪੇਨ ਆਫ ਰੈਟਰੀਬਿਊਸ਼ਨ ਇਸ ਚੀਜ਼ ਦੇ ਵਿੱਚ। ਪਰ ਕਹਿੰਦੇ ਵੀ ਜਿਹੜੇ ਸੀਨੀਅਰ ਬਿਊਰੋ ਦੇ ਇੰਪਲੋਈਜ਼ ਆ, ਉਹਨਾਂ ਨੂੰ ਕਹਿੰਦੇ ਦੱਸਿਆ ਗਿਆ ਆ ਵੀ ਤੁਸੀਂ ਦਿਨਾਂ ਦੇ ਵਿੱਚ ਹੀ ਰਿਜ਼ਾਈਨ ਕਰ ਜਾਓ, ਨਹੀਂ ਤਾਂ ਤੁਹਾਨੂੰ ਜਿਹੜਾ ਉਹ ਫਾਇਰ ਕਰ ਦਿੱਤਾ ਜਾਊਗਾ। ਉਧਰ ਅੱਜ ਵਾਈਟ ਹਾਊਸ ਨੇ ਸਪਸ਼ਟ ਕਰ ਦਿੱਤਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੱਲ ਤੋਂ 25% ਜਿਹੜੇ ਟੈਰਿਫ ਆ, ਜਾਂ ਜਿੰਨੇ ਵੀ ਲਾਉਣੇ ਆ ਟੈਰਿਫ ਜਿਹੜੇ, ਉਹ ਕੱਲ ਤੋਂ ਜਿਹੜੇ ਉਹ ਲੱਗਣ ਜਾ ਰਹੇ ਹੈਗੇ ਆ। ਸੋ ਟਰੰਪ ਹੁਣਾਂ ਦੇ ਜਿਹੜੀ ਸਪੋਕਸ ਵੂਮਨ ਆ, ਉਹਨਾਂ ਨੇ ਕਨਫਰਮ ਕਰ ਦਿੱਤਾ ਅੱਜ ਵਾਈਟ ਹਾਊਸ ਤੋਂ ਉੱਥੇ ਪ੍ਰੈਸ ਜਿਹੜੀ ਕਾਨਫਰੰਸ ਆ ਉਹ ਕਰਦੇ ਹੋਏ। ਕਹਿੰਦੇ ਵੀ ਮੈਕਸੀਕੋ ਤੇ ਕੈਨੇਡਾ ਤੋਂ ਜਿਹੜੀਆਂ ਵੀ ਗੁੱਡਸ ਆ ਰਹੀਆਂ ਆ, ਉਹ ਸਬਜੈਕਟ ਹੋਣਗੀਆਂ 25% ਟੈਰਿਫ ਤੋਂ, ਤੇ ਜਿਹੜੇ ਚਾਈਨਾ ਵਾਲੀਆਂ ਜਿਹੜਾ ਸਮਾਨ ਆ ਰਿਹਾ ਆ ਉਸ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਲਗਾਇਆ ਜਾਵੇਗਾ। ਕਹਿੰਦੇ ਵੀ ਇਹ ਜਿਹੜੀਆਂ ਕੰਟਰੀਜ਼ ਆ, ਇਹਦੇ ਵਿੱਚ 1/3 ਯਾਨੀ ਕਿ 33% ਤੋਂ ਵੱਧ ਸਮਾਨ ਇਹਨਾਂ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਰੋਜ਼ਮਰਾ ਵਰਤਣ ਦੇ ਲਈ ਅਮਰੀਕਾ ਦੇ ਵਿੱਚ ਪਹੁੰਚਦਾ ਆ। ਇਹਦੇ ਉੱਤੇ ਇੰਨੇ ਜ਼ਿਆਦਾ ਟੈਰਿਫ ਲੱਗਣ ਦੇ ਨਾਲ ਮਿਲੀਅਨਸ ਆਫ ਅਮਰੀਕਨਸ ਉਹਨਾਂ ਉੱਤੇ ਜਿਹੜਾ ਉਹ ਅਸਰ ਪੈਣ ਜਾ ਰਿਹਾ ਹੈਗਾ ਆ। ਸੋ ਟੈਰਿਫ ਵਾਲੇ ਤਿਆਰ ਰਹਿਣ। ਉਧਰ ਜਿਹੜੇ ਕੈਨੇਡਾ ਤੇ ਮੈਕਸੀਕੋ ਨੇ, ਉਹਨਾਂ ਦੇ ਜਿਹੜੇ ਕਈ ਅਧਿਕਾਰੀ ਆ ਜਾਂ ਕਈ ਜਿਹੜੇ ਲੀਡਰਸ ਆ, ਉਹ ਵੀ ਮੰਗ ਕਰ ਰਹੇ ਆ ਡਾਲਰ ਫॉर ਡਾਲਰ ਟੈਰਿਫ, ਵੀ ਜਿੰਨਾ ਟੈਰਿਫ ਅਮਰੀਕਾ ਵਾਲੇ ਲਾ ਰਹੇ ਆ, ਜਵਾਬੀ ਕਾਰਵਾਈ ਕਰਦੇ ਹੋਏ ਕਹਿੰਦੇ ਵੀ ਬਰਾਬਰ ਦਾ ਜਿਹੜਾ ਟੈਰਿਫ ਆ ਉਹ ਲਾਉਣਾ ਚਾਹੀਦਾ ਆ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ, ਉਸਦੇ ਆਲਰੇਡੀ ਜਿਹੜੇ ਸਿੰਘ ਫਸਦੇ ਨੇ ਟਰੰਪ ਹੋਣਾ ਦੇ ਨਾਲ,
ਉਹ ਬੀਤੇ ਸਮੇਂ ਦੇ ਵਿੱਚ ਇੱਕ ਉਹ ਟੋਪੀ ਦੇ ਨਾਲ ਵੀ ਦੇਖੀ ਗਈ ਸੀ, ਮੇਕ ਅਮਰੀਕਾ ਮੈਕਸੀਕੈਨੋ ਅਗੇਨ। ਤੇ ਇੱਧਰ ਜਿਹੜੇ ਕੈਨੇਡਾ ਦੇ ਵਿੱਚ ਆ, ਓਨਟਾਰੀਓ ਸ਼ਹਿਰ ਦੇ ਜਿਹੜੇ ਲੀਡਰ ਆ, ਸੌਰੀ ਓਨਟਾਰੀਓ ਪ੍ਰੋਵਿੰਸ ਦੇ ਲੀਡਰ ਆ, ਉਹਨਾਂ ਨੇ ਕਿਹਾ ਵੀ ਡਾਲਰ ਫॉर ਡਾਲਰ ਟੈਰਿਫ ਜਿਹੜਾ ਆ ਉਹ ਲੱਗਣਾ ਜਿਹੜਾ ਉਹ ਚਾਹੀਦਾ। ਕਹਿੰਦੇ ਵੀ ਉਹਨਾਂ ਦੇ ਆਸ ਤੇ ਨਾ ਰਹੋ ਵੀ ਸ਼ਾਇਦ ਉਹ ਕੁਛ ਕਰ ਦੇਣਗੇ ਇਹਦੇ ਨਾਲ ਅਮਰੀਕਨਸ ਨੂੰ ਜਿੰਨੀ ਦੇਰ ਤੱਕ ਅਸਰ ਨਹੀਂ ਪੈਂਦਾ ਉਨੀ ਦੇਰ ਤੱਕ ਟਰੰਪ ਹੋਣੀ ਸ਼ਾਇਦ ਇਸ ਦੇ ਵਿੱਚ ਕੋਈ ਕਟੌਤੀ ਜਿਹੜੀ ਉਹ ਨਾ ਕਰਨ। ਟਰੰਪ ਹੋਣਾ ਦਾ ਦਾਵਾ ਆ, ਕਹਿਣਾ ਆ ਵੀ ਜਿਹੜੀ ਕ੍ਰਾਸ ਬਾਰਡਰ ਇਲੀਗਲ ਇਮੀਗ੍ਰੇਸ਼ਨ ਇਹਨਾਂ ਮੁਲਕਾਂ ਦੇ ਜ਼ਰੀਏ ਹੋ ਰਹੀ ਆ, ਜਾਂ ਫੈਂਟਨਲ ਇੱਧਰ ਨੂੰ ਆ ਰਹੀ ਹੈ, ਡਰੱਗਸ ਜਿਹੜੀਆਂ ਇੱਧਰ ਨੂੰ ਅਮਰੀਕਾ 'ਚ ਆ ਰਹੀਆਂ ਆ, ਜਿੰਨੀ ਦੇਰ ਤੱਕ ਇਹ ਮੁਲਕ ਉਸ ਦੇ ਉੱਤੇ ਸ਼ਿਕੰਜਾ ਨਹੀਂ ਕੱਸਦੇ, ਰੋਕ ਨਹੀਂ ਲਾਉਂਦੇ, ਜਿਹੜਾ ਆ ਤਾਂ ਹੀ ਉਨੀ ਦੇਰ ਤੱਕ ਟੈਰਿਫ ਜਿਹੜੇ ਉਹ ਲੱਗੇ ਰਹਿਣਗੇ। ਸੋ ਟ੍ਰੇਡ ਦੇ ਉੱਤੇ, ਟੈਰਿਫ ਦੇ ਉੱਤੇ ਜਿਹੜਾ ਉਹ ਖਾਸਾ ਅਸਰ ਪੈਣ ਜਾ ਰਿਹਾ ਆ ਕੱਲ ਤੋਂ। ਅਗਲੀ ਖਬਰ ਵੱਲ ਚਲੀਏ। ਕੁਝ ਕੁ ਇਮੀਗ੍ਰੇਸ਼ਨ ਨਾਲ ਰਿਲੇਟਡ ਜੋ ਖਬਰਾਂ ਹੈਗੀਆਂ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਕਿ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹ ਇੱਕ ਤਰ੍ਹਾਂ ਦੇ ਨਾਲ ਲੁਕ ਗਈਆਂ ਹੈਗੀਆਂ। ਕਹਿੰਦੇ ਵੀ ਇਮੀਗ੍ਰੈਂਟ ਕਮਿਊਨਿਟੀਜ਼ ਇਨ ਹਾਈਡਿੰਗ, ਪੀਪਲ ਥਿੰਕ ਆਈਸ ਇਜ਼ ਐਵਰੀਵੇਅਰ। ਸਕੂਲ, ਚਰਚਿਸ, ਸ਼ਾਪ, ਇਹਨਾਂ ਸਾਰਿਆਂ ਦੇ ਉੱਤੇ ਕਾਫੀ ਚਿਲਿੰਗ ਇਫੈਕਟ ਚੱਲ ਰਿਹਾ ਹੈਗਾ ਡਿਪੋਰਟੇਸ਼ਨ ਦੇ ਡਰ ਤੋਂ। ਇੱਕ ਮਿਨਿਸਟਰ ਨੇ ਕਿਹਾ ਵੀ ਸਾਡੇ ਚਰਚ ਦੇ ਵਿੱਚ ਤਾਂ ਬਹੁਤ ਘੱਟ ਲੋਕ ਆਣੇ ਸ਼ੁਰੂ ਹੋ ਗਏ ਆ। ਆਮ ਕਹਿੰਦੇ ਵੀ ਇੱਕ ਬਾਰਬਰ ਸ਼ਾਪ ਲਾਸ ਐਂਜਲਸ 'ਚ, ਜਿੱਥੇ ਕਹਿੰਦੇ ਵੀ 10 ਦੇ ਵਿੱਚੋਂ ਸਿਰਫ ਇੱਕ ਚੇਅਰ ਹੀ ਆਕੂਪਾਈ ਹੁੰਦੀ ਹੈਗੀ ਆ। ਗਰੋਸਰੀ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨ, ਉਹਨਾਂ ਦੇ ਉੱਤੇ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਇਸ ਟਾਈਮ ਪਹੁੰਚ ਰਹੇ ਹੈਗੇ। ਹੁਣ ਤੱਕ 5000 ਤੋਂ ਵੱਧ ਅਰੈਸਟ ਹੋ ਚੁੱਕੇ ਹੈਗੇ ਆ। 14 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਇੰਨੇ ਬੰਦਿਆਂ ਨੂੰ ਅਰੈਸਟ ਕਰ ਸਕਦੇ ਹੈਗੇ ਆ ਕਿ ਨਹੀਂ। ਪਰ ਲੇਟ ਨਾਈਟ CBP ਦੇ ਜਿਹੜੇ ਹੈਲੀਕਾਪਟਰ ਆ, ਉਹ ਕਹਿੰਦੇ ਪਈ ਜੋ ਬਾਰਡਰ ਆ ਉਹਦੇ ਅਲੋਂਗ ਐਡਵਾਂਸ ਟੈਕਨੋਲੋਜੀ ਯੂਜ਼ ਕਰ ਰਹੇ ਆ ਮਾਈਗ੍ਰੈਂਟਸ ਨੂੰ ਫੜਨ ਦੇ ਲਈ। ਇਹ ਖਬਰ ਜੋ ਇੱਕ ਨਿਊਜ਼ ਚੈਨਲ ਆ ਉਹ ਰਿਪੋਰਟ ਕਰ ਰਿਹਾ ਵੀ ਇਹ ਆਪਰੇਸ਼ਨ ਐਲ ਪਾਸੋ ਟੈਕਸਸ ਦੇ ਵਿੱਚ ਹੋ ਰਿਹਾ ਹੈਗਾ। ਤੇ ਏਅਰ ਤੇ ਮਰੀਨ ਆਪਰੇਸ਼ਨਸ ਨਾਈਟ ਟਾਈਮ ਦੇ ਵਿੱਚ ਵਿਜ਼ਨ ਗੋਗਲਸ ਨੂੰ ਯੂਜ਼ ਕਰਕੇ ਜੋ ਹੁਣ ਕੋਈ ਆਉਣਾ ਚਾਹੁੰਦਾ ਹੈਗਾ ਉਹਨਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਇੱਕ ਹੋਰ ਬੜਾ ਵੱਡਾ ਫੈਸਲਾ ਲਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਐਕਸੈਸ ਹੋਣਾ ਚਾਹੀਦਾ ਉਹ ਸਾਰੇ ਇਮੀਗ੍ਰੈਂਟ ਮਾਈਨਰਸ ਦੇ ਡੇਟਾਬੇਸ ਦਾ। ਆਫਿਸ ਆਫ ਰਿਫਿਊਜੀ ਸੈਟਲਮੈਂਟ ਜੋ ਰਿਸਪੌਂਸੀਬਲ ਹੁੰਦਾ ਕੇਅਰਿੰਗ ਫॉर ਅਨਅਕੰਪਨੀਡ ਮਾਈਨਰਸ, ਉਹ ਇੰਡੀਪੈਂਡੈਂਟ ਹੁੰਦਾ ਸੀ ਆਈਸ ਤੋਂ, ਪਰ ਹੁਣ ਉਹ ਕਹਿੰਦੇ ਵੀ ਸਾਨੂੰ ਡਾਟਾ ਚਾਹੀਦਾ ਹੈਗਾ। ਇਹ ਟੌਮ ਹੋਮਨ ਨੇ ਸਟੇਟਮੈਂਟ ਜਾਰੀ ਕੀਤੀ ਹੈ, ਵਾਸ਼ਿੰਗਟਨ ਪੋਸਟ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ। ਜਿਹੜੇ ਬੱਚੇ 18 ਸਾਲ ਤੋਂ ਥੱਲੇ ਆਏ ਆ ਵੀ ਸਾਡੇ ਤਾਂ ਪੇਰੈਂਟਸ ਹੈ ਨਹੀਂ, ਉਹਨਾਂ ਨੂੰ ਇੱਥੇ ਕਈ ਜਿਹੜੇ ਸੈਂਟਰਸ ਆ ਉਹਨਾਂ ਦੇ ਵਿੱਚ ਰੱਖਿਆ ਗਿਆ ਆ। ਟੌਮ ਹੋਮਨ ਹੁਣੀ ਇਹ ਕਹਿੰਦੇ ਵੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ, ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਹੈਗਾ ਆ ਉਹ ਉਹਨਾਂ ਨੂੰ ਲਿਜਾ ਸਕਦਾ ਜਾਂ ਉਹਨਾਂ ਦੇ ਕੋਲ ਰਹਿ ਸਕਦੇ ਹੈਗੇ ਆ। ਸੋ ਇਹ ਡਾਟਾ ਜੋ ਹੁਣ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇਸ ਤੋਂ ਬਿਨਾਂ ਹੋਮਨ ਨੇ ਇਹ ਕਿਹਾ ਆ ਵੀ ਉਹ US ਦਾ ਜਿਹੜਾ ਨੇਵਲ ਬੇਸ ਆ ਗੋਟਾਮੋ ਬੇ, ਉੱਥੇ ਜਾ ਰਹੇ ਆ। ਉਹਨਾਂ ਨੇ ਪਲਾਨ ਕੀਤਾ ਹੈ ਟਰੈਵਲ ਤਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਤਾਂ ਕਿ ਜੋ ਕੰਸਟਰਕਸ਼ਨ ਚੱਲ ਰਹੀ ਹੈਗੀ ਆ ਡਿਟੈਂਸ਼ਨ ਕੈਂਪ, ਜਿੱਥੇ 30,000 ਬੈੱਡ ਉਹਨਾਂ ਨੇ ਆਲਰੇਡੀ ਲਾਣੇ ਸ਼ੁਰੂ ਕਰ ਦਿੱਤੇ ਆ। 30,000 ਤੋਂ ਵੱਧ ਲੋਕਾਂ ਨੂੰ ਉਸ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ, ਜਿੱਥੇ ਅਸਾਮਾ ਬਿਨ ਲਾਦਨ ਦੇ ਨਾਲ ਦੇ ਜਿਹੜੇ ਟੈਰਰਿਸਟ ਲੋਕ ਸੀ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ। ਤੇ ਕਹਿੰਦੇ ਵੀ 30 ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਉੱਥੇ ਮੂਵ ਕਰਨਾ ਸ਼ੁਰੂ ਕਰ ਦੇਵਾਂਗੇ। ਜੀ ਬਿਲਕੁਲ, ਲੋਕ ਇਸ ਟਾਈਮ ਘਬਰਾਏ ਪਏ ਆ, ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਆ ਉਹ ਵੀ ਡਰੇ ਪਏ ਆ, ਜਿਨ੍ਹਾਂ ਦੇ ਕੋਲ ਪੇਪਰ ਵਰਕ ਹੈਗਾ ਨਹੀਂ ਹੈਗਾ ਉਹ ਵੀ ਜਿਹੜੇ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਘਬਰਾਏ ਪਏ ਹੈਗੇ ਆ। ਜਿੱਥੇ ਕਿਤੇ ਵੀ ਕੋਈ ਅਪਾਰਟਮੈਂਟ ਬਿਲਡਿੰਗ 'ਚ ਕਿਸੇ ਘਰ ਦੇ ਲਾਗੇ ਕਿਸੇ ਨੇਬਰਹੁੱਡ ਦੇ ਵਿੱਚ ਕਿਤੇ ਛਾਪਾ ਪੈ ਜਾਂਦਾ ਹੈ ਤੇ ਸਾਰੇ ਜਾਣੇ ਜਿਹੜੇ ਇਹ ਸਵਾਲ ਪੁੱਛਣ ਲੱਗ ਜਾਂਦੇ ਵੀ ਭਾਈ ਲੱਭ ਕਿਹਨੂੰ ਰਹੇ ਆ, ਸਾਨੂੰ ਤਾਂ ਸਮਝ ਨਹੀਂ ਜਿਹੜੀ ਆ ਉਹ ਇਸ ਟਾਈਮ ਲੋਕ ਕਹਿ ਰਹੇ ਆ ਵੀ ਆ ਰਹੀ ਹੈਗੀ। ਸੋ ਇਹ ਇੱਕ ਵੱਡੀ ਜਿਹੜੀ ਚਿੰਤਾ ਲੋਕਾਂ ਦੇ ਮਨਾਂ ਦੇ ਵਿੱਚ ਫੈਲ ਰਹੀ ਆ। ਇਕੋਨਮੀ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਇਮੀਗ੍ਰੇਸ਼ਨ ਰੇਟਸ ਦਾ ਜਿਹੜਾ ਉਹ ਅਸਰ ਪੈਣ ਜਾ ਰਿਹਾ। ਮੇਬੀ ਹਾਲ ਦੀ ਘੜੀ ਉਹ ਇੰਨਾ ਸਪਸ਼ਟਤਾ ਦੇ ਨਾਲ ਜਿਹੜਾ ਉਹ ਨਾ ਦਿਖੇ, ਪਰ ਆਉਂਦੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗਣਾ ਹੀ ਆ। ਤੁਸੀਂ ਦੱਸਿਆ ਹੀ ਆ ਬਿਜ਼ਨਸਿਸ ਦੇ ਵਿੱਚ ਚਹਿਲ ਕਦਮੀ, ਪੈਦਲ ਜਿਹੜੇ ਆ ਰਹੇ ਲੋਕ ਆ ਜਾਂ ਆ ਰਹੇ ਆ, ਉਸ ਦੇ ਵਿੱਚ ਵੱਡਾ ਅਸਰ ਤੁਹਾਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੋਣਾ ਆ। ਉੱਧਰ
ਟਰੰਪ ਹੁਣੀ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹ ਇਸ ਟਾਈਮ ਕਹਿੰਦੇ ਤਿਆਰੀ ਦੇ ਵਿੱਚ ਆ। ਜਿਹੜੀ ਉਹਨਾਂ ਨੇ ਗੱਲ ਆਖੀ ਸੀਗੀ ਵੀ ਜਿਹੜਾ ਟੈਂਪਰੇਰੀ ਲੀਗਲ ਸਟੇਟਸ ਉਹਨਾਂ ਮਾਈਗਰੈਂਟਸ ਨੂੰ ਦਿੱਤਾ ਸੀਗਾ ਜਿਹੜੇ US ਦੇ ਵਿੱਚ ਲੀਗਲੀ ਆਏ ਹੋਏ ਸੀ, ਕਿਊਬਾ, ਹੇਟੀ, ਨਿਕਾਰਾਗੁਆ, ਵੈਨੇਜ਼ੁਏਲਾ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਵਿੱਚ ਇੰਟਰਨਲ ਗਵਰਨਮੈਂਟ ਡਾਕੂਮੈਂਟਸ ਤੋਂ ਇਹ ਪਤਾ ਲੱਗਾ ਵੀ ਇੱਕ ਪ੍ਰਪੋਜ਼ਲ ਬਣਾਇਆ ਗਿਆ ਆ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ, ਡਿਪਾਰਟਮੈਂਟ ਦੇ ਦੁਆਰਾ, ਜਿਸ ਦੇ ਵਿੱਚ ਕਹਿੰਦੇ ਵੀ ਇਹ 5,30,000 ਕਿਊਬਨਸ, ਹੇਸ਼ੀਅਨਸ, ਨਿਕਾਰਾਗੁਅਨਸ ਤੇ ਵੈਨੇਜ਼ੁਏਲਨਸ ਉਹਨਾਂ ਨੂੰ ਜਿਹੜੇ ਆਏ ਸੀਗੇ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲਿਆ ਜਾ ਸਕਦਾ। ਉਹਨਾਂ ਦਾ ਲੀਗਲ ਸਟੇਟਸ ਜਿਹੜਾ ਆ ਉਹ ਵਾਪਸ ਲੈਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ 500,000 ਜਿਹੜੀ ਪਾਪੂਲੇਸ਼ਨ ਆ US ਦੇ ਵਿੱਚ ਜਿਨ੍ਹਾਂ ਨੇ ਵੱਖ-ਵੱਖ ਜਿਹੜੇ ਇਨੀਸ਼ੀਏਟਿਵਸ ਦੇ ਤਹਿਤ US 'ਚ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਵਿੱਚ ਅਪਲਾਈ ਕੀਤਾ ਸੀ, ਉਹਨਾਂ ਦੀ ਜਿਹੜੀ ਪਰੋਲ ਕਲਾਸੀਫਿਕੇਸ਼ਨ ਆ ਉਸ ਨੂੰ ਵਾਪਸ ਜਿਹੜਾ ਉਹ ਲਿਆ ਜਾ ਰਿਹਾ ਹੈਗਾ। ਸੋ ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਦੀਆਂ ਤਾਕਤਾਂ ਦੇ ਵਿੱਚ ਵਾਧਾ ਇਸ ਤਰੀਕੇ ਨਾਲ ਕਰ ਦਿੱਤਾ ਸੀਗਾ। ਕਹਿੰਦੇ ਵੀ ਆਈਸ ਵਾਲੇ ਜਿਹੜੇ ਡੈਪੂਟੇਸ਼ਨ ਦੇ ਲਈ ਜਾ ਰਹੇ ਆ ਜਿੰਨੇ ਵੀ ਅਧਿਕਾਰੀ, ਉਹ ਐਕਸਪੈਡਾਈਟਡ ਫੈਸ਼ਨ ਦੇ ਨਾਲ ਕਈ ਕੇਸਾਂ ਦੇ ਵਿੱਚ ਲੋਕਾਂ ਨੂੰ ਵਾਪਸ ਛੱਡ ਸਕਦੇ ਹੈਗੇ ਆ। ਸੋ ਤੇ ਨਾਲ ਦੇ ਨਾਲ ਇਹਨਾਂ ਨੇ ਬਾਈਡਨ ਹੋਣਾ ਦੇ ਕਾਰਜਕਾਲ ਦੇ ਵਿੱਚ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀ ਇਸ TPS ਡੈਜ਼ਿਗਨੇਸ਼ਨ ਵਾਲੇ ਲੋਕਾਂ ਨੂੰ, ਉਸ ਨੂੰ ਵੀ ਜਿਹੜਾ ਹੁਣ ਵਾਪਸ ਲੈਣ ਜਿਹੜਾ ਉਹ ਜਾ ਰਹੇ ਹੈਗੇ ਆ। CHNV ਕਰਕੇ ਇੱਕ ਜਿਹੜਾ ਪ੍ਰੋਗਰਾਮ ਸੀ ਉਹ ਹੁਣ ਵਾਪਸ ਜਿਹੜਾ ਉਹ ਲਿਆ ਜਾਊਗਾ। ਸੋ ਬਹੁਤ ਸਾਰੀਆਂ ਜਿਹੜੀਆਂ ਬਾਈਡਨ ਕਾਰਜਕਾਲ ਦੇ ਦੌਰਾਨ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਸੀ ਉਸ ਨੂੰ ਜਿਹੜਾ ਉਹ ਵਾਪਸ ਹੋਊਗਾ। ਉਧਰ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਅਰੈਸਟ ਹੋ ਰਹੀਆਂ ਆ, ਡਿਟੈਂਸ਼ਨ ਸਪੇਸ ਦੀ ਮੰਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਰਹੀ ਹੈਗੀ ਆ। ਕਹਿੰਦੇ ਵੀ ਟੌਮ ਹੂਮਨ ਨੇ ਇਹ ਕਿਹਾ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਗਿਟਮੋ ਵਿੱਚ ਤਾਂ ਬਣਾ ਹੀ ਰਹੇ ਆ, ਕਹਿੰਦੇ ਵੀ ਜਿੰਨਾ ਸਾਨੂੰ ਰੈਗੂਲਰ ਅਮਾਊਂਟ ਚਾਹੀਦਾ ਸੀਗਾ ਬੈਡਸ ਦਾ, ਉਹਦੇ ਨਾਲੋਂ ਹੁਣ ਡਬਲ ਅਮਾਊਂਟ ਜਿਹੜਾ ਉਹ ਚਾਹੀਦਾ, ਜਿਸ ਤਰੀਕੇ ਦੇ ਨਾਲ ਆਈਸ ਵਾਲੇ ਲੋਕਾਂ ਨੂੰ ਧੜਾ ਧੜ ਡਿਟੇਨ ਕਰ ਰਹੇ ਹੈਗੇ ਆ। ਕਹਿੰਦੇ ਵੀ 282 ਅਰੈਸਟ ਹੁੰਦੀਆਂ ਸੀ ਰੋਜ਼ਾਨਾ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ। ਸਤੰਬਰ 2024 ਦਾ ਜਿਹੜਾ ਆંકੜਾ ਸੀਗਾ, ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਵੱਧ ਕੇ 791 ਡੇਲੀ ਦੇ ਉੱਤੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਤੇ ਟੌਮ ਹੂਮਨ ਤੇ ਡੋਨਲਡ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਇਹ ਤਾਂ ਅਜੇ ਸ਼ੁਰੂਆਤ ਆ, ਇਹ ਆંકੜਾ ਅਜੇ ਹੋਰ ਵੀ ਜ਼ਿਆਦਾ ਵਧੇਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ US ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਆਰਡਰ ਕੀਤਾ ਹੈਗਾ ਵੀ ਜਿਹੜੇ EMPLOYEES ਆ ਉਹ ਆਪਣੇ ਜੈਂਡਰ ਪ੍ਰੋਨਾਊਨਸ ਆ ਉਹ ਈਮੇਲ ਸਿਗਨੇਚਰਸ ਤੋਂ ਰਿਮੂਵ ਕਰ ਦੇਣ। ਪਿਛਲੇ ਕਾਫੀ ਦਿਨਾਂ ਤੋਂ ਡਿਵਰਸਿਟੀ ਨੂੰ ਲੈ ਕੇ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਸਟੇਟਮੈਂਟਸ ਜਾਰੀ ਕੀਤੀਆਂ ਹੈਗੀਆਂ। ਕਹਿੰਦੇ ਵੀ ਸਟੇਟ ਡਿਪਾਰਟਮੈਂਟ, ਡਿਪਾਰਟਮੈਂਟ ਆਫ ਡਿਫੈਂਸ, ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਇਹਨਾਂ ਸਾਰਿਆਂ ਨੂੰ ਈਮੇਲ ਗਈ ਹੈਗੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ। ਕਹਿੰਦੇ ਵੀ ਇਹ ਜਿਹੜੇ ਯੂਜ਼ ਕੀਤੇ ਜਾਂਦੇ ਹੈਗੇ ਆ ਪ੍ਰੋਨਾਊਨਸ ਈਮੇਲ ਸਿਗਨੇਚਰਸ ਦੇ ਵਿੱਚ, ਉਹਨਾਂ ਨੂੰ ਰਿਮੂਵ ਕੀਤਾ ਜਾਵੇ। ਖਾਸ ਕਰਕੇ ਆਈ ਥਿੰਕ ਗੇ ਜਾਂ ਲੈਸਬੀਅਨ ਜਾਂ ਟਰਾਂਸਜੈਂਡਰ ਲੋਕ ਆ ਉਹਨਾਂ ਦੇ ਲਈ ਇਹ ਉਹਨਾਂ ਕਰਕੇ ਇਹ ਇਸ਼ੂ ਕੀਤਾ ਗਿਆ ਹੈਗਾ। ਜੀ, ਵੈਨੇਜ਼ੁਏਲਾ 6 ਜਿਹੜੇ ਅਮਰੀਕੀ ਡਿਟੇਨੀ ਆ ਉਹਨਾਂ ਨੂੰ ਛੱਡਣ ਜਾ ਰਿਹਾ ਆ। ਟਰੰਪ ਹੁਣਾਂ ਦੇ ਇੱਕ ਐਨਵੋਏ ਆ, ਉਸ ਨੇ ਵੈਨੇਜ਼ੁਏਲਾ ਦਾ ਜਿਹੜਾ ਰਾਸ਼ਟਰਪਤੀ ਮਡੂਰੋ ਆ ਉਸ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ। ਰਿਚਰਡ ਗ੍ਰੈਨਲ ਇਹ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਸਪੈਸ਼ਲ ਮਿਸ਼ਨ ਦੇ ਐਨਵੋਏ ਆ। ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ ਆ, ਕਹਿੰਦੇ ਵੀ ਕਰਾਕਸ ਦੀ ਜਿਹੜੀ ਟ੍ਰਿਪ ਤੋਂ ਜਦੋਂ ਵਾਪਸ ਆਉਣਾ ਆ ਤੇ ਉਹ 6 ਅਮਰੀਕੀਆਂ ਦੇ ਨਾਲ ਵਾਪਸ ਆਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਇਹ ਫਸਟ ਡਾਇਰੈਕਟ ਮੀਟਿੰਗ ਸੀਗੀ ਇੱਕ ਕਿਸੇ US ਅਧਿਕਾਰੀ ਤੇ ਜਿਹੜਾ ਵੈਨੇਜ਼ੁਏਲਾ ਦਾ ਆਟੋਕਰੈਟ ਹੈਗਾ ਆ ਨਿਕੋਲਸ ਮਡੂਰੋ ਦੇ ਨਾਲ 2022 ਤੋਂ ਬਾਅਦ ਦੇ ਵਿੱਚ। ਸੋ ਵੈਨੇਜ਼ੁਏਲਾ ਦੇ ਆਪਣੇ ਜਿਹੜੇ ਸਟੇਟ ਓਨਡ TV ਆ ਉਹਨਾਂ ਨੇ ਦਿਖਾਇਆ ਵੀ ਰਿਚਰਡ ਗਾਰਨਲ ਮਡੂਰੋ ਦੇ ਨਾਲ ਹੱਥ ਮਿਲਾਉਂਦੇ ਹੋਏ ਹੱਸ ਜਿਹੜਾ ਉਹ ਰਿਹਾ ਸੀਗਾ। ਸੋ 6 ਜਿਹੜੇ ਅਮਰੀਕੀ ਆ ਉੱਥੋਂ ਵਾਪਸ ਲਿਆਂਦੇ ਜਾ ਰਹੇ ਹੈਗੇ ਆ। ਇੱਕ ਉਹਨਾਂ ਦੇ ਵਿੱਚੋਂ ਕਹਿੰਦੇ ਡੇਵਿਡ ਐਸਟਰੈਲਾ ਸੀ, 64 ਸਾਲਾਂ ਦਾ, ਜਿਹੜਾ ਬ੍ਰੌਂਕਸ ਦਾ ਰਹਿਣ ਵਾਲਾ ਸੀ, ਜੋ ਫਾਰਮਾਸਿਊਟੀਕਲ ਕੰਪਨੀ ਦੇ
ਐਜ਼ ਏ ਕੁਆਲਿਟੀ ਕੰਟਰੋਲ ਆਪਰੇਟਰ ਦੇ ਤੌਰ ਦੇ ਉੱਤੇ ਉੱਥੇ ਐਸਟ੍ਰੇਲਾ ਕਰਕੇ ਇੱਕ ਬਾਰਡਰ ਟਾਊਨ ਹੈਗਾ ਵੈਨੇਜ਼ੁਏਲਾ 'ਚ, ਉੱਥੇ ਕੰਮ ਜਿਹੜਾ ਉਹ ਕਰਦਾ ਸੀਗਾ। ਕਹਿੰਦੇ ਵੀ ਉਹ ਬਾਰਡਰ ਕ੍ਰਾਸ ਕਰ ਗਿਆ ਸੀ ਆਪਣੇ ਮਿੱਤਰਾਂ ਨੂੰ ਜਿਹੜਾ ਉਹ ਮਿਲਣ ਦੇ ਲਈ, ਤੇ ਉਸ ਨੂੰ ਜਿਹੜਾ ਉਹ ਡਿਟੇਨ ਕਰ ਲਿਆ ਗਿਆ ਸੀ, ਇਹ ਕਹਿ ਕੇ ਵੀ ਇਹ ਮਡੂਰੋ ਨੂੰ ਮਾਰਨ ਆਇਆ ਸੀਗਾ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੇ 6 ਅਮਰੀਕੀ ਨਾਗਰਿਕ ਆ ਉਹ ਬੰਧਕ ਬਣਾ ਕੇ ਰੱਖੇ ਸੀ, ਉਹਨਾਂ ਨੂੰ ਹੁਣ ਵਾਪਸ ਲਿਆਂਦਾ ਜਾਵੇਗਾ। ਅਗਲੀ ਖਬਰ ਵੱਲ ਚਲੀਏ ਤੇ ਪਿਛਲੇ ਦਿਨਾਂ 'ਚ ਆਪਾਂ ਅਨਾਉਂਸ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਹੁਣ ਕੈਲੀਫੋਰਨੀਆ ਦੇ ਡੈਮਾਂ ਦਾ ਜਿਹੜਾ ਪਾਣੀ ਆ ਉਹ ਆਰਮੀ ਖੋਲਣ ਜਾ ਰਹੀ ਹੈਗੀ ਆ। ਉਹ ਤੋਂ ਬਾਅਦ ਸਟੇਟ ਡਿਪਾਰਟਮੈਂਟ ਨੇ ਜਾਰੀ ਕੀਤਾ ਸੀ ਸਟੇਟਮੈਂਟ ਵੀ ਨਹੀਂ, ਇਹ ਤਾਂ ਪਾਣੀ ਬੰਦ ਹੋਇਆ ਸੀ ਤੇ ਅਸੀਂ ਹੀ ਜਿਹੜਾ ਆ ਉਸ ਨੂੰ ਖੋਲਣ ਜਾ ਰਹੇ ਆ। ਪਰ ਅੱਜ ਲਾਸ ਐਂਜਲਸ ਜੀ, ਪਰ ਅੱਜ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਆਰਡਰ ਤੋਂ ਬਾਅਦ ਜਿਹੜੇ ਫੈਡਰਲ ਆਫੀਸ਼ੀਅਲਸ ਆ ਉਹਨਾਂ ਨੇ 2 ਕੈਲੀਫੋਰਨੀਆ ਡੈਮ ਦਾ ਜਿਹੜਾ ਪਾਣੀ ਆ ਉਹ ਸਨਮਕੀਨ ਵੈਲੀ ਦੇ ਜੋ ਫਾਰਮਲੈਂਡਸ ਆ ਉਹਨਾਂ ਨੂੰ ਛੱਡ ਦਿੱਤਾ ਹੈਗਾ ਟੁਲਰੀ ਕਾਉਂਟੀ ਦੇ ਵਿੱਚ। ਫੈਡਰਲ ਰੈਕਡ ਇਹ ਸ਼ੋਅ ਕਰ ਰਿਹਾ ਵੀ ਜਿਹੜਾ ਪਾਣੀ ਛੱਡਿਆ ਗਿਆ ਆ ਉਹ ਟਰਮੀਨਸ ਡੈਮ ਤੇ ਲੇਕ ਕਾਵੇ ਜਿਹੜੀ ਹੈਗੀ ਆ ਸ਼ੈਫਰ ਡੈਮ ਇੱਥੋਂ ਛੱਡਿਆ ਗਿਆ ਆ। ਆਰਮੀ ਕਾਰਪਸ ਆਫ ਇੰਜੀਨੀਅਰਸ ਨੇ ਇਹ ਜਿਹੜਾ ਪਾਣੀ ਆ ਉਸ ਨੂੰ ਛੱਡਿਆ ਹੈਗਾ ਆ। ਕਹਿੰਦੇ ਪਈ ਜੋ ਵੈਸੈਲੀਆ ਵਾਲਾ ਪਾਣੀ ਆ ਉਹ 57 ਕਿਊਬਿਕ ਫੀਟ ਪਰ ਸੈਕਿੰਡ, ਜੋ ਕਿ 1500 ਮੋਰ ਦੈਨ 1500 ਪਹਿਲਾਂ ਨਾਲੋਂ ਇਹ ਛੱਡਿਆ ਗਿਆ ਹੈ। ਤੇ ਇਸੇ ਤਰ੍ਹਾਂ ਲੇਕ ਸਕਸੈਸ ਜੋ ਪੋਰਟਰਵੇਲ ਦੇ ਲਾਗੇ ਹੈਗੀ ਆ, ਟੂਲੇ ਰਿਵਰ ਤੋਂ ਆਉਂਦੀ ਆ, ਉਹਦਾ ਜਿਹੜਾ 105 ਕਿਊਬਿਕ ਫੀਟ ਪਰ ਸੈਕਿੰਡ ਤੋਂ 990 ਤੱਕ ਛੱਡਿਆ ਗਿਆ ਆ। ਆਰਮੀ ਕਾਰਪਸ ਆਫ ਇੰਜੀਨੀਅਰਸ ਇਸ ਵਾਟਰ ਨੂੰ ਰਿਲੀਜ਼ ਕਰ ਰਹੇ ਹੈਗੇ ਆ, ਪਰ ਜੋ ਸਟੇਟ ਵਾਲੇ ਆ ਉਹ ਕਾਫੀ ਹੈਰਾਨ ਹੈਗੇ, ਖਾਸ ਕਰਕੇ ਜੋ ਡੈਮ ਦੇ ਇੰਚਾਰਜ ਆ ਉਹ ਕਹਿੰਦੇ ਵੀ ਆਲ ਆਫ ਸਡਨ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਕੀ ਚੱਲ ਰਿਹਾ ਹੈਗਾ। ਐਕਸ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਫੋਟੋ ਵੀ ਛੱਡ ਦਿੱਤੀ ਆ ਜਿਹਦੇ ਵਿੱਚ ਪਾਣੀ ਜਾ ਰਿਹਾ, ਕਹਿੰਦੇ ਵੀ ਫੋਟੋ ਆਫ ਬਿਊਟੀਫੁਲ ਵਾਟਰ ਫਲੋ ਦੈਟ ਆਈ ਜਸਟ ਓਪਨ ਇਨ ਕੈਲੀਫੋਰਨੀਆ। ਉਹ ਕਹਿੰਦੇ ਵੀ ਜੇ ਮੈਂ ਪਹਿਲਾਂ ਪਾਣੀ ਛੱਡਿਆ ਹੁੰਦਾ ਤੇ ਅੱਗਾਂ ਨਹੀਂ ਲੱਗਣੀਆਂ ਸੀਗੀਆਂ, ਸੋ ਅੱਗਾਂ ਬੁਝਾਉਣ 'ਚ ਆਪਾਂ ਕਾਮਯਾਬ ਹੋ ਜਾਣਾ ਸੀ। ਸੋ ਅੱਜ 1.6 ਬਿਲੀਅਨ ਗੈਲਨਸ ਤੇ 3 ਦਿਨਾਂ ਦੇ ਵਿੱਚ 5.2 ਬਿਲੀਅਨ ਗੈਲਨ ਜਿਹੜਾ ਐਕਸਟਰਾ ਪਾਣੀ ਆ ਉਹ ਛੱਡਿਆ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਉਹਨਾਂ ਨੇ ਆਪਣੇ ਟਰੁਥ ਸੋਸ਼ਲ ਦੇ ਉੱਤੇ ਜਿਹੜਾ ਉਹ ਕੀਤਾ ਆ, ਤੇ ਕਹਿੰਦੇ ਵੀ ਜੇ ਮੇਰੀ ਇਹਨਾਂ ਨੇ ਸੁਣੀ ਹੁੰਦੀ 6 ਸਾਲ ਪਹਿਲਾਂ ਤਾਂ ਅੱਜ ਇਹ ਅੱਗਾਂ ਵਾਲੀ ਜਿਹੜੀ ਨੌਬਤ ਆ ਉਹ ਨਹੀਂ ਸੀ ਆਉਣੀ। ਉੱਦਾਂ ਐਟਮੋਸਫੇਰਿਕ ਰਿਵਰ ਜਿਹੜੀਆਂ ਉਹ ਆ ਰਹੀਆਂ ਤੇ ਉਹਦੇ ਨਾਲ ਉਮੀਦ ਹੈ ਵੀ ਪਾਣੀ ਦੁਬਾਰਾ ਜਿਹੜਾ ਉਹ ਭਰੇਗਾ ਤੇ ਬਰਫ਼ਬਾਰੀ ਵੀ ਜਿਹੜੀ ਆ ਉਹ ਹੋਵੇਗੀ। ਸੋ 2 ਐਟਮੋਸਫੇਰਿਕ ਰਿਵਰ ਸਟਾਰਮਸ ਆ ਉਹ ਕਹਿੰਦੇ ਸਨੋ ਤੇ ਰੇਨ ਕੈਲੀਫੋਰਨੀਆ ਦੇ ਵਿੱਚ ਲੈ ਕੇ ਆਊਗੀ। ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਦੇ ਅਧਿਕਾਰੀ ਕਹਿੰਦੇ ਭੌਚੱਕੇ ਰਹਿ ਗਏ ਸੀਗੇ ਵੀ ਇਹ ਅਚਨਚੇਤੇ ਪਾਣੀ ਜਿਹੜਾ ਉਹ ਕਿੱਧਰ ਨੂੰ ਤੁਰਿਆ ਜਿਹੜਾ ਉਹ ਜਾਂਦਾ ਆ, ਤੇ ਜਿਹੜੇ US ਆਰਮੀ ਕਾਰਪਸ ਦੇ ਦੁਆਰਾ ਇਹਨਾਂ ਨੂੰ ਵੱਧ ਜਿਹੜਾ ਗੇਟ ਆ ਇਸ ਦੇ ਖੋਲ ਦਿੱਤੇ ਗਏ ਹੈਗੇ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਹੈ ਵੀ 4 ਟੀਨੇਜਰਸ ਨੂੰ ਅਰੈਸਟ ਕੀਤਾ ਗਿਆ ਆ ਜਦੋਂ ਉਹਨਾਂ ਨੇ ਫ੍ਰਿਜ਼ਨੋ ਦੇ ਇੱਕ ਸ਼ੇਕ ਸ਼ੂਜ਼ ਸਟੋਰ ਆ ਜੋ ਸ਼ਾਹ ਐਵਨਿਊ ਤੋਂ ਉੱਥੇ ਜਿਹੜਾ ਸਮੈਸ਼ ਐਂਡ ਗ੍ਰੈਬ ਕੀਤਾ ਹੈਗਾ। ਇਹ ਸਾਰਾ ਕੁਝ 3 ਵਜੇ ਦੇ ਕਰੀਬ ਤੜਕੇ ਵਾਪਰਿਆ ਸੀ ਤੇ ਹੁਣ ਜਦੋਂ ਦੀ ਪ੍ਰੋਪੋਜੀਸ਼ਨ 36 ਪਾਸ ਹੋਈ ਹੈਗੀ ਆ, ਸਾਰੀਆਂ ਹੀ ਸ਼ਹਿਰਾਂ ਦੀ ਜਿਹੜੀ ਪੁਲਿਸ ਆ ਪੂਰੀ ਤਰ੍ਹਾਂ ਐਕਟਿਵ ਹੈਗੀ ਆ ਤੇ ਹੁਣ ਧੜਾ ਧੜ ਲੋਕਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਰਿਹਾ ਹੈ। ਨਾਲ ਹੀ ਐਡ ਕਰ ਦਈਏ ਲੇਕਿਨ ਰਾਈਲੀ ਐਕਟ ਨੇ ਤਾਂ ਦੰਦ ਇੰਨੇ ਕੁ ਤਿੱਖੇ ਕਰ ਦਿੱਤੇ ਆ ਨਾ ਆਈਸ ਦੇ ਤੇ CBP ਦੇ, ਭੁੱਲ ਕੇ ਵੀ ਭਰਾਵਾ ਟੌਫੀ ਵੀ ਨਾ ਚੱਕ ਲਿਓ ਕੋਈ ਜਣਾ। ਜੇ ਕਿਤੇ ਐਵੇਂ ਸ਼ਾਪ ਲਿਫਟਿੰਗ ਦੇ ਮਾਮਲੇ ਦੇ ਵਿੱਚ ਵੀ ਫੜ ਹੋ ਗਏ ਨਾ ਤਾਂ ਉਹ ਸਿੱਧਾ ਹੀ ਡੈਪੋਟੇਸ਼ਨ ਆ, ਇਨਐਲੀਜੀਬਲ ਫਾਰ ਐਂਟਰੈਂਸ। ਉਹ ਸਿੱਧਾ ਹੀ ਜਿਹੜਾ ਉਹ ਕੰਮ ਆ, ਇੰਨਾ ਤਿੱਖਾ ਜਿਹੜਾ ਇਹ ਕੰਮ ਹੋ ਗਿਆ। ਕੱਲ ਦੇ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਇਸ ਐਕਟ ਦੇ ਬਾਰੇ, ਇਸ ਕਾਨੂੰਨ ਦੇ ਬਾਰੇ ਜਿਹੜੀ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ। ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਜੇ ਕੋਈ ਏਦਾਂ ਉਦਾਂ ਦੇ ਕੇਸ ਦੇ ਵਿੱਚ ਆਲਰੇਡੀ ਚਾਰਜਡ ਹੈਗੇ ਆ, ਸੋ ਯੂ ਹੈਵ ਟੂ ਸੀ ਕੀ ਤੁਹਾਡੀਆਂ ਜਿਹੜੀਆਂ ਆਪਸ਼ਨਸ ਆ, ਕੰਮ ਜਿਹੜਾ ਉਹ ਖਰਾਬ ਹੋ ਸਕਦਾ ਆ। ਸੋ ਭਾਈ ਬਚ ਕੇ ਮੋੜ ਤੋਂ, ਇਦਾਂ ਦੇ ਪੁੱਠੇ ਕੰਮਾਂ ਤੋਂ ਜਿਹੜਾ ਹੁਣ ਟੋਟਲੀ ਕਿਨਾਰਾ ਜਿਹੜਾ ਉਹ ਕਰ ਦੋ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈ ਨਹੀਂ, ਜੇ ਤੁਸੀਂ ਕਿਸੇ ਤਰ੍ਹਾਂ ਦੀ ਚੋਰੀ ਦੇ ਵਿੱਚ, ਲੜਾਈ ਦੇ ਵਿੱਚ, ਸੈਕਸ਼ੂਅਲ ਹਰਾਸਮੈਂਟ ਦੇ ਵਿੱਚ, ਸੋ ਇਦਾਂ ਦੇ ਕੰਮਾਂ ਦੇ ਵਿੱਚ ਕਿਤੇ ਵੀ
ਅਰੈਸਟ ਹੋ ਗਏ ਆ ਤੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਕੋਲ ਕੋਈ ਅਥਾਰਟੀ ਨਹੀਂ ਵੀ ਉਹ ਤੁਹਾਨੂੰ ਬੇਲ ਦੇ ਸਕਣ। ਕੱਲ ਨੂੰ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਆ ਸਵੇਰੇ ਜੋ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਇਮੀਗ੍ਰੇਸ਼ਨ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਅਟਾਰਨੀ ਜੇ ਟਿਰਕੀਆਨਾ ਜੀ ਸਾਡੇ ਨਾਲ ਜੁੜਦੇ ਆ। ਉਹ ਇਸ ਬਿੱਲ ਬਾਰੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਵੀ ਕਿਸ ਤਰ੍ਹਾਂ ਕਿੰਨੇ ਲੋਕ ਜਿਹੜੇ ਆ ਉਹ ਇਹਦੇ ਨਾਲ ਅਫੈਕਟ ਹੋਣ ਜਾ ਰਹੇ ਹੈਗੇ ਜੀ ਸਮਾਂ ਹੋ ਗਿਆ ਜੀ ਸਮਾਪਤ। ਜਾਂਦੇ ਜਾਂਦੇ ਵੀਕਐਂਡ ਤੋਂ ਪਹਿਲਾਂ ਡਾਓ ਜੋਨ ਦਾ ਦੱਸੀਏ ਤਾਂ ਉਹ 337 ਪੁਆਇੰਟ ਘਟ ਕੇ 44,545 ਤੇ ਬੰਦ ਹੋਇਆ। S&P 31 ਪੁਆਇੰਟ ਘਟ ਕੇ 6,041 ਤੇ ਨੈਸਡੈਕ 54 ਪੁਆਇੰਟ ਘਟ ਕੇ 19,627 ਤੇ ਬੰਦ ਹੋਇਆ। ਸੋਨੇ ਦਾ ਭਾਅ $2831 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 4.54%, ਕ੍ਰਿਪਟੋ ਕਰੰਸੀ ਚ ਬਿਟਕੋਇਨ 1,02,502 ਤੇ ਇਥੀਰੀਅਮ $3,313 ਦੇ ਬਰਾਬਰ ਚੱਲ ਰਿਹਾ ਆ। ਆਉਂਦੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਵੇਗਾ। ਕਾਰਨ ਇਹੀ ਆ ਵੀ ਮੈਕਸੀਕੋ ਤੇ ਕੈਨੇਡਾ ਤੋਂ ਆ ਰਹੇ ਤੇਲ ਦੇ ਉੱਤੇ ਜਦੋਂ ਟੈਰਿਫ ਲੱਗਣੇ ਆ ਸੋ ਆਪਾਂ ਨੂੰ ਜਿਹੜਾ ਉਸ ਦਾ ਸੇਕ ਆ ਨਾਲ ਦੇ ਨਾਲ ਪਵੇਗਾ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 64 ਪੈਸੇ ਰਹੇ ਆ। $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 63 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 44 ਸੈਂਟ ਰਹੇ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।